ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਖੁਦਾ ਦਾ ਕਲਾਮ ਲੈ ਕੇ ਪਾਦਰੀ ਅਮਜਦ ਤੁਹਾਡੇ ਕੋਲ ਹਾਜ਼ਰ ਹਾਂ। ਤੇ ਅੱਜ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਯਾਕੂਬ ਦਾ ਖਤ ਉਹਦਾ 5ਵਾਂ ਬਾਬ ਤੇ ਉਹਦੀ 9ਵੀਂ ਐਤ ਪੜਾਂਗੇ। ਖੁਦਾ ਦੇ ਕਲਾਮ ਦੇ ਵਿੱਚ ਇੰਜ ਲਿਖਿਆ ਹੈ, ਯਾਕੂਬ 5 ਬਾਬ ਉਹਦੀ 9 ਐਤ 'ਚ, ਐ ਭਰਾਓ ਇੱਕ ਦੂਜੇ ਦੀ ਸ਼ਿਕਾਇਤ ਨਾ ਕਰੋ ਤਾਂ ਜੋ ਸਜ਼ਾ ਨਾ ਪਾਓ। ਵੇਖੋ ਮੁਨਸਫ ਦਰਵਾਜ਼ੇ ਤੇ ਖਲੋਤਾ ਹੋਇਆ ਹੈ। ਖੁਦਾ ਦੇ ਕਲਾਮ ਤੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਤੇ ਮੈਂ ਭੈਣੋ ਤੇ ਭਰਾਓ ਅੱਜ ਇਹ ਗੱਲ ਕਰਨਾ ਚਾਹਨਾ ਤੁਹਾਡੇ ਨਾਲ। ਖੁਦਾ ਦਾ ਕਲਾਮ ਕਹਿੰਦਾ ਹੈ ਇੱਕ ਦੂਜੇ ਦੀ ਸ਼ਿਕਾਇਤ ਨਾ ਲਾਓ। ਇਹ ਅਸੀਂ ਸ਼ਿਕਵੇ ਤੇ ਸ਼ਿਕਾਇਤਾਂ ਹੀ ਕਰਦੇ ਰਹਿੰਦੇ ਹਾਂ। ਸ਼ਿਕਾਇਤ ਲਾਣਾ ਵੀ ਖੁਦਾ ਵੱਲੋਂ ਸਜ਼ਾ ਜੇ। ਲਿਖਿਆ ਕਿ ਐ ਭਰਾਓ ਇੱਕ ਦੂਜੇ ਦੀ ਸ਼ਿਕਾਇਤ ਨਾ ਕਰੋ ਤਾਂ ਜੋ ਸਜ਼ਾ ਨਾ ਪਾਓ। ਸ਼ਿਕਾਇਤ ਲਾਣ ਨਾਲ ਵੀ ਸਜ਼ਾ ਮਿਲਦੀ ਜੇ। ਤੇ ਅੱਜ ਆਪਣੇ ਆਪ ਨੂੰ ਵੇਖੀਏ ਅਸੀਂ ਕਿ ਕਿਵੇਂ ਜ਼ਿੰਦਗੀ ਬਸਰ ਕਰਨ ਰਹੇ ਹਾਂ, ਕਿਵੇਂ ਜ਼ਿੰਦਗੀ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਸ਼ਿਕਵੇ ਕਰਨੇ ਆ, ਸ਼ਿਕਾਇਤਾਂ ਕਰਨੇ ਆ, ਜਿਹਨੂੰ ਅਸੀਂ ਪੰਜਾਬੀ 'ਚ ਪਤਾ ਕੀ ਆਨੇ ਆ, ਆਪਣੇ ਦਿਲ ਦਾ ਸਾੜ ਕੱਢਨੇ ਆ। ਤੇ ਖੁਦਾ ਦਾ ਕਲਾਮ, ਖੁਦਾ ਦਾ ਬੰਦਾ ਯਾਕੂਬ, ਉਹ ਯਾਕੂਬ ਜਿਹੜਾ ਯਿਸੂ ਮਸੀਹ ਦਾ ਭਰਾ ਸੀ, ਯਿਸੂ ਮਸੀਹ ਦਾ ਭਰਾ, ਯਿਸੂ ਮਸੀਹ ਦੇ ਉੱਤੇ ਉਸ ਵਕਤ ਈਮਾਨ ਨਹੀਂ ਲਿਆਇਆ ਜਦੋਂ ਯਿਸੂ ਮਸੀਹ ਇਸ ਦੁਨੀਆ ਤੇ ਜ਼ਿੰਦਾ ਸਨ। ਜਦੋਂ ਉਹ ਮਰ ਕੇ ਅਸਮਾਨ ਤੇ ਚਲਾ ਗਿਆ ਤੇ ਇਹ ਯਿਸੂ ਮਸੀਹ ਦਾ ਭਰਾ ਯਿਸੂ ਮਸੀਹ ਤੇ ਈਮਾਨ ਲੈ ਆਇਆ। ਤੇ ਉਹ ਖਤ ਲਿਖਦੇ ਆ ਕਹਿੰਦਾ, ਐ ਭਰਾਓ ਇੱਕ ਦੂਜੇ ਦੀ ਸ਼ਿਕਾਇਤ ਨਾ ਕਰੋ। ਇਹ ਕਿਸ ਹਾਲਤ 'ਚ ਕਹਿਣ ਡਿਆ ਕਿ ਸ਼ਿਕਾਇਤ ਨਾ ਕਰੋ? ਇਸ ਤੋਂ ਪਹਿਲਾਂ ਗੱਲ ਹੋ ਰਹੀ ਹੈ ਕਿ ਸਬਰ ਕਰੋ। ਸਬਰ ਕਰੋ ਤੇ ਦੁਆ ਕਰੋ। ਜਦੋਂ ਇਨਸਾਨ ਕਿਸੇ ਮੁਸ਼ਕਲ 'ਚ ਹੁੰਦਾ ਹੈ ਜਾਂ ਮੁਸੀਬਤ 'ਚ ਹੁੰਦਾ ਹੈ ਤੇ ਉਹ ਸਬਰ ਨਹੀਂ ਕਰਦਾ, ਦੁਆ ਕਰ ਲੈਂਦਾ ਹੈ। ਦੁਆ ਕਰ ਲੈਂਦਾ ਕਿ ਖੁਦਾਵੰਦਾ ਮੈਨੂੰ ਇਸ ਮੁਸੀਬਤ 'ਚੋਂ ਕੱਢ। ਤੇ ਖੁਦਾ ਨਾਲ ਸ਼ਿਕਵੇ ਵੀ ਕਰਦਾ ਹੈ, ਲੋਕਾਂ ਨਾਲ ਸ਼ਿਕਵੇ ਵੀ ਕਰਦਾ ਹੈ, ਸ਼ਿਕਾਇਤਾਂ ਵੀ ਕਰਦਾ ਹੈ। ਲੇਕਿਨ ਮੈਂ ਭਰਾਓ ਅੱਜ ਇਹ ਦੱਸਣਾ ਚਾਹੁੰਦਾ ਜੇ ਇਹ ਗੁਨਾਹ ਜੇ ਸ਼ਿਕਾਇਤ ਕਰਨਾ। ਖੁਦਾ ਦਾ ਕਲਾਮ ਕਹਿੰਦਾ ਜੇ ਯਾਕੂਬ 5 ਬਾਬ ਉਹਦੀ 9ਵੀਂ ਆਇਤ ਕਹਿੰਦੀ ਜੇ, ਐ ਭਰਾਓ ਇੱਕ ਦੂਜੇ ਦੀ ਸ਼ਿਕਾਇਤ ਨਾ ਲਾਓ। ਕਿੰਨੇ ਕੰਮ ਤੋਂ ਖੁਦਾ ਮਨਾ ਕਰਦਾ ਹੈ। ਇਹਦੇ ਪਿੱਛੇ ਰਾਜ਼ ਕੀ ਹੈ? ਇਹਦੇ ਪਿੱਛੇ ਵੀ ਸਬਰ ਕਰੋ ਤੇ ਸਬਰ ਨੂੰ ਆਪਣਾ ਪੂਰਾ ਕੰਮ ਕਰਨ ਦਿਓ। ਜਦੋਂ ਅਸੀਂ ਸ਼ਿਕਾਇਤਾਂ ਲਾਣੇ ਨਾ ਤੇ ਅਸੀਂ ਬੁੜ ਬੜਾਨੇ ਆ, ਤੇ ਜਦੋਂ ਅਸੀਂ ਬੁੜ ਬੜਾਨੇ ਆ ਨਾ ਤੇ ਯਾਦ ਰੱਖੋ ਇਸੇ ਬੁੜ ਬੜਾਉਣ ਦੀ ਵਜ੍ਹਾ ਤੋਂ ਬਣੀ ਇਸਰਾਈਲ ਮੁਲਕੇ ਮਿਸਰ ਦੇ ਵਿੱਚੋਂ ਜਦੋਂ ਨਿਕਲੀਏ ਤੇ 40 ਦਿਨਾਂ ਦਾ ਸਫ਼ਰ ਸੀ ਤੇ 40 ਸਾਲ ਲੱਗ ਗਏ। 40 ਦਿਨਾਂ ਦਾ ਸਫ਼ਰ 40 ਸਾਲ ਲੱਗ ਗਏ ਇਸੇ ਗੁਨਾਹ ਦੀ ਵਜ੍ਹਾ ਤੋਂ। ਤੇ ਅੱਜ ਇੰਜ ਨਹੀਂ ਹੋ ਸਕਦਾ ਕਿ ਅਸੀਂ ਸਬਰ ਕਰਨਾ ਸ਼ੁਰੂ ਕਰੀਏ ਤੇ ਸਬਰ ਨੂੰ ਆਪਣਾ ਪੂਰਾ ਕੰਮ ਕਰਨ ਦਈਏ ਤੇ ਸਬਰ ਦੇ ਵਿੱਚ ਦੁਆ ਕਰੀਏ। ਤੇ ਇਸੇ ਦੁਆ ਕਰਨ ਦੇ ਨਾਲ ਸਬਰ ਜਦੋਂ ਅਸੀਂ ਕਰਨੇ ਆ ਤੇ ਇਹਦਾ ਨਤੀਜਾ ਪਤਾ ਕੀ ਨਿਕਲਦਾ? ਇਹਦਾ ਫਲ ਕੀ ਮਿਲਦਾ? ਖੁਦਾ ਸਾਡੇ ਤੇ ਰਾਜ਼ੀ ਹੁੰਦਾ ਹੈ। ਤੇ ਜਦੋਂ ਅਸੀਂ ਇਹਦੇ ਵਿੱਚ ਸ਼ਿਕਾਇਤਾਂ ਲਾਉਂਦੇ ਆ, ਸ਼ਿਕਵੇ ਕਰਨੇ ਆ, ਤੇ ਫਿਰ ਖੁਦਾ ਨਾਰਾਜ਼ ਵੀ ਹੁੰਦਾ ਹੈ। ਤੇ ਇਸੇ ਲਈ ਖੁਦਾ ਦਾ ਕਲਾਮ ਕਹਿਣ ਡਿਆ ਜੇ ਇੱਕ ਦੂਜੇ ਦੀ ਸ਼ਿਕਾਇਤ ਨਾ ਕਰੋ ਤਾਂ ਜੋ ਸਜ਼ਾ ਨਾ ਪਾਓ। ਇੰਜ ਨਾ ਹੋਵੇ ਕਿ ਸਜ਼ਾ ਪਾਓ।
ਤੇ ਸਜ਼ਾ ਤੋਂ ਬਚਣ ਲਈ ਸ਼ਿਕਾਇਤਾਂ ਲਾਣੀਆਂ ਛੱਡ ਦਿਓ। ਸ਼ਿਕਾਇਤਾਂ ਲਾਣੀਆਂ ਛੱਡ ਦਿਓ। ਉਹ ਬੱਚੇ ਤੇ ਸ਼ਿਕਾਇਤਾਂ ਲਾਉਂਦੇ ਨੇ ਕਿ ਉਹਨਾਂ ਨੂੰ ਇਸ ਚੀਜ਼ ਦਾ ਹੁੰਦਾ ਕਿ ਅੱਛਾ ਅਸੀਂ ਆਪਣੇ ਵੱਡਿਆਂ ਨੂੰ ਦੱਸਨੇ ਆ, ਸਾਡੇ ਤੇ ਜ਼ੁਲਮ ਨਹੀਂ ਹੋਏਗਾ, ਸਾਡੇ ਤੇ ਇਹ ਨੁਕਸਾਨ ਨਹੀਂ ਹੋਏਗਾ, ਸਾਨੂੰ ਕੋਈ ਤੰਗ ਨਹੀਂ ਕਰੇਗਾ। ਉਹ ਅਸੀਂ ਵੀ ਖੁਦਾ ਦੇ ਬੱਚੇ ਆ, ਲੇਕਿਨ ਅਸੀਂ ਸ਼ਿਕਾਇਤਾਂ ਨਾ ਲਾਈਏ ਬਲਕਿ ਸਬਰ ਕਰੀਏ। ਸਬਰ ਕਰਾਂਗੇ ਤੇ ਸਾਨੂੰ ਸਜ਼ਾ ਨਹੀਂ ਮਿਲੇਗੀ, ਖੁਦਾ ਨਾਰਾਜ਼ ਨਹੀਂ ਹੋਏਗਾ। ਵੇਖੋ ਕਿਸੇ ਵਕਤ ਖੁਦਾ ਮੁਸੀਬਤ ਆਉਣ ਦਿੰਦਾ, ਬਲਕਿ ਮੈਂ ਅਕਸਰ ਵੇਖਿਆ ਇਮਾਨਦਾਰਾਂ ਤੇ ਮੁਸੀਬਤ ਆਉਂਦੀ ਏ। ਤੇ ਮੈਂ ਅੱਜ ਇਹ ਵੀ ਦੱਸਣਾ ਚਾਹੁੰਦਾ ਜੇ, ਉਹ ਜਿਹੜਾ ਯਿਸੂ ਮਸੀਹ ਤੇ ਈਮਾਨ ਰੱਖਦਾ ਨਾ, ਉਹ ਸਮਝ ਲਵੇ ਕਿ ਮੈਨੂੰ ਫੁੱਲਾਂ ਦੀ ਸੇਜ ਨਹੀਂ ਮਿਲੀ, ਮੈਨੂੰ ਮੁਸੀਬਤਾਂ ਚੋਂ ਗੁਜ਼ਰਨਾ ਹੈ, ਮੁਸੀਬਤਾਂ 'ਚ ਲੰਘਣਾ ਹੈ। ਯਿਸੂ ਦੇ ਨਾਲ ਚੱਲਣਾ, ਮੁਸੀਬਤਾਂ ਚੋਂ ਲੰਘਣਾ ਹੈ। ਤੇ ਸ਼ਿਕਵੇ ਨਹੀਂ ਕਰਨੇ, ਸ਼ਿਕਾਇਤਾਂ ਨਹੀਂ ਕਰਨੀਆਂ। ਸ਼ਿਕਾਇਤਾਂ ਕਰਾਂਗੇ ਤੇ ਸਜ਼ਾ ਪਾਵਾਂਗੇ। ਹੁਣ ਵੇਖੋ ਨਾ, ਜ਼ਰਾ ਗੌਰ ਨਾਲ ਸੁਣੋ। ਸ਼ਿਕਾਇਤ ਲਾਣੀ ਕਿਹਦੇ ਅੱਗੇ ਆ? ਜੇ ਖੁਦਾ ਹੀ ਚਾਹੁੰਦਾ ਹੈ ਕਿ ਅਸੀਂ ਮੁਸੀਬਤ 'ਚ ਕੁਝ ਵਕਤ ਗੁਜ਼ਾਰੀਏ ਤੇ ਸ਼ਿਕਾਇਤ ਲਾਣੀ ਕਿਹਦੇ ਅੱਗੇ ਆ? ਉਹ ਜੇ ਸ਼ਿਕਾਇਤ ਲਾਵਾਂਗੇ ਤਾਂ ਖੁਦਾ ਨਾਰਾਜ਼ ਹੀ ਹੋਣਾ ਨਾ। ਤੇ ਅੱਜ ਇਸ ਗੱਲ ਨੂੰ ਪੱਲੇ ਬੰਨ ਲਵੋ, ਮੁਸੀਬਤ ਚੋਂ ਲੰਘੋ ਜ਼ਰੂਰ, ਲੇਕਿਨ ਸਬਰ ਕਰੋ ਤੇ ਸ਼ਿਕਾਇਤ ਨਾ ਲਾਓ। ਤੁਸੀਂ ਸ਼ਿਕਾਇਤ ਨਹੀਂ ਲਾਓਗੇ ਤੇ ਬਚ ਜਾਓਗੇ, ਸਜ਼ਾ ਤੋਂ ਵੀ ਬਚ ਜਾਓਗੇ ਤੇ ਬਰਕਤ ਪਾਓਗੇ। ਤੇ ਮੈਂ ਇਹ ਈਮਾਨ ਰੱਖਣਾ, ਮੈਂ ਯਕੀਨ ਰੱਖਣਾ ਵਾ, ਮੈਂ ਵੀ ਸਿੱਖਣਾ ਪਿਆ ਤੇ ਤੁਸੀਂ ਵੀ ਸਿੱਖੋ। ਖੁਦਾ ਸਾਨੂੰ ਸਾਰਿਆਂ ਨੂੰ ਸਿਖਾ ਰਿਹਾ ਹੈ ਤੇ ਇਹ ਦੱਸ ਰਿਹਾ ਕਿ ਸ਼ਿਕਾਇਤਾਂ ਨਾ ਲਾਓ। ਤੇ ਅੱਜ ਜਿੰਨੇ ਸਮਝਦਾਰ ਸੁਣ ਰਹੇ ਨੇ, ਭੈਣਾਂ ਵੀ ਭਰਾ ਵੀ, ਬੇਟੀਆਂ ਵੀ ਤੇ ਬੇਟੇ ਵੀ, ਸ਼ਿਕਾਇਤਾਂ ਲਾਣੀਆਂ ਛੱਡ ਦਿਓ ਤੇ ਸਬਰ ਕਰੋ। ਖੁਦਾ ਸਬਰ ਕਰਨ ਵਾਲਿਆਂ ਦੇ ਨਾਲ ਜੇ। ਖੁਦਾ ਉਹਦੇ ਵੱਲ ਉਲਰ ਜਾਂਦਾ ਹੈ, ਉਹਦੇ ਵੱਲ ਧਿਆਨ ਕਰ ਲੈਂਦਾ ਹੈ ਜਿਹੜਾ ਸਬਰ ਕਰਦਾ ਹੈ। ਤੇ ਸਬਰ ਕਰਕੇ ਤੇ ਇੰਤਜ਼ਾਰ ਕਰੋ ਤੇ ਬਰਦਾਸ਼ਤ ਕਰੋ, ਫਿਰ ਵੇਖਿਆ ਜੇ ਖੁਦਾ ਤੁਹਾਡੇ ਤੇ ਕਿੰਨਾ ਖੁਸ਼ ਹੁੰਦਾ ਹੈ। ਤੇ ਮੈਂ ਇਹਦਾ ਅਗਲਾ ਹਿੱਸਾ ਵੀ ਦੱਸਾਂਗਾ। ਅਗਲਾ ਹਿੱਸਾ ਅਸੀਂ ਮੁਸੀਬਤ ਤੇ ਇਜ਼ਾ ਰਸਾਨੀ ਦੇ ਵਿੱਚੋਂ ਹੀ ਵੇਖਾਂਗੇ ਕਿ ਜਦੋਂ ਅਸੀਂ ਮੁਸੀਬਤ ਚੋਂ ਗੁਜ਼ਰਨੇ ਆ ਤੇ ਖੁਦਾ ਕਿੰਨਾ ਖੁਸ਼ ਹੁੰਦਾ ਹੈ ਕਿ ਅਸੀਂ ਸ਼ਿਕਾਇਤਾਂ ਨਹੀਂ ਲਾਉਂਦੇ ਤੇ ਸ਼ਿਕਵਾ ਨਹੀਂ ਕਰਦੇ, ਲੇਕਿਨ ਚੁੱਪ ਕਰਕੇ ਮੁਸੀਬਤ ਸਹਿੰਦੇ ਜਾਂਦੇ ਆ ਤੇ ਸਾਡੇ ਮੂੰਹੋਂ ਲਫ਼ਜ਼ ਯਿਸੂ ਦੀ ਤਾਰੀਫ ਲਈ ਨਿਕਲਦੇ ਨੇ ਤੇ ਖੁਦਾ ਬੜਾ ਖੁਸ਼ ਹੁੰਦਾ ਹੈ। ਕਿਉਂ? ਬੜੇ ਨਬੀ ਤੇ ਪੈਗੰਬਰ ਐਸੇ ਤਰ੍ਹਾਂ ਹੀ ਮੁਸੀਬਤ ਸਹਿੰਦੇ ਰਹੇ ਤੇ ਯਿਸੂ ਦੇ ਨਾਲ ਰਹੇ, ਖੁਦਾ ਦੇ ਨਾਲ ਰਹੇ, ਉਹ ਖੁਦਾ ਦੀ ਤਾਰੀਫ ਕਰਦੇ ਰਹੇ। ਤੇ ਅੱਜ ਸਾਡੇ ਲਈ ਇਹ ਵੇ ਕਿ ਅਸੀਂ ਜੇ ਮੁਸੀਬਤ ਸਹਿਨੇ ਆ ਤੇ ਅਸੀਂ ਸ਼ਿਕਾਇਤ ਨਾ ਲਾਈਏ, ਅਸੀਂ ਕਿਸੇ ਕੇ ਸ਼ਿਕਵਾ ਨਾ ਕਰੀਏ, ਅਸੀਂ ਇਤਜਾਜ ਨਾ ਕਰੀਏ। ਉਹ ਕਰਨਾ ਕਿਹਦੇ ਅੱਗੇ? ਸ਼ਿਕਾਇਤ ਕਿਹਦੇ ਅੱਗੇ ਲਾਣੀ ਜੇ? ਖੁਦਾ ਜੇ ਚਾਹੁੰਦਾ ਹੈ ਕਿ ਅਸੀਂ ਮੁਸੀਬਤ 'ਚ ਰਹੀਏ ਤੇ ਅਸੀਂ ਤਰੱਕੀ ਕਰੀਏ ਤੇ ਫਿਰ ਸਾਨੂੰ ਮੁਸੀਬਤ 'ਚ ਰਹਿਣਾ ਹੈ ਤੇ ਸਬਰ ਕਰਨਾ ਹੈ। ਤੇ ਸਬਰ, ਬਾਈਬਲ ਕਹਿੰਦੀ ਸਬਰ ਨੂੰ ਆਪਣਾ ਪੂਰਾ ਕੰਮ ਕਰਨ ਦਿਓ। ਤੇ ਮੈਂ ਉਮੀਦ ਰੱਖਣਾ ਕਿ ਇਹ ਛੋਟਾ ਜਿਹਾ ਜਿਹੜਾ ਪੈਗਾਮ ਹੈ, ਜਿਹੜਾ ਸ਼ਿਕਾਇਤ ਨਾ ਕਰਨ ਦਾ ਹੈ, ਇਹਨੂੰ ਪੱਲੇ ਬੰਨ ਲੋਗੇ ਤੇ ਚੰਗੀ ਤਰ੍ਹਾਂ ਪੱਲੇ ਬੰਨ ਲੋਗੇ ਤੇ ਅੱਜ ਤੋਂ ਬਾਅਦ ਸ਼ਿਕਾਇਤਾਂ ਕਰਨੀਆਂ ਛੱਡ ਦੋਗੇ, ਇਸ ਲਈ ਕਿ ਇਹ ਗੁਨਾਹ ਤੋਂ ਬਚ ਜਾਓ। ਤੇ ਗੁਨਾਹ ਕਰਨ ਨਾਲ ਤਾਂ ਸਜ਼ਾ ਮਿਲਦੀ ਹੈ। ਤੇ ਬਾਈਬਲ ਕਹਿੰਦੀ ਜਿਹੜਾ ਸ਼ਿਕਾਇਤ ਲਾਉਂਦਾ ਉਹ ਸਜ਼ਾ ਪਾਏਗਾ। ਤੇ ਅੱਜ ਭਰਾਓ, ਸ਼ਿਕਾਇਤ ਨਾ ਕਰੋ ਤੇ ਸਬਰ ਕਰ ਲਓ, ਚੰਗਾ ਜੀ। ਸ਼ਿਕਾਇਤ ਨਾ ਕਰੋ ਤੇ ਸਬਰ ਕਰੋ ਤਾਂ ਕਿ ਸਜ਼ਾ ਨਾ ਪਾਓ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।